With your support, we can raise your voice globally. उन्होंने पगड़ी इशू नो बिल्कुल मतलब कि फ्रांस से राष्ट्रपति के सामने लेके आया ही नहीं है. With your support, we can address those issues that no other media talks about. जो हाल अकालियां ने बादल क्या ने इन्हों ने सिक्खी दिया ते बेड़ा गर्क किया है. With your support, we can bring you breaking news from around the world. It's about consulting our allies and having a dialogue. These lessons, as I stated, was learned while working with our coalition partners. With your support, we can educate and inform everyone about who Sikhs are and connect our youth to Sikhi. And it's just, representative of a culture that's all about peace. Support your TV channel and help us take your voices to everyone around the world for every human rights issue. United Sikhs ਜਥੇਬੰਦੀ ਨੇ ਫ੍ਰੈਂਚ ਅਤੇ ਯੂਰੋਪੀਅਨ ਕੋਰਟਸ ਦੇ ਨਾਲ-ਨਾਲ United Nations Human Rights Committee ਦਾ ਦਰਵਾਜ਼ਾ ਵੀ ਖੜਕਾਇਆ. All of this is only possible with your generous donations. Continue your support to us and let's go further together. To donate today, please log on to our website www.tv84.tv and donate via PayPal on our website, or you can mail us your donations to TV84 36-01 37th Avenue, Long Island City, New York 11101. Viewers, welcome back in our program. ਜੀ ਡਾਕਟਰ ਸਾਹਿਬ ਹੁਣ ਤੁਸੀਂ ਸਾਡੇ ਦਰਸ਼ਕਾਂ ਨਾਲ ਕਿਹੜਾ ਅਹਿਮ ਇਸ਼ੂ ਜੋ ਤੁਹਾਨੂੰ ਲੱਗਦਾ ਕਿ ਤੁਸੀਂ ਸਾਡੇ ਦਰਸ਼ਕਾਂ ਤੇ ਸ਼ਰੋਤਿਆਂ ਨਾਲ ਸਾਂਝਾ ਕਰਨ ਜਾ ਰਹੇ ਹੋ ਉਹ ਇਸ਼ੂ ਸਾਡੇ ਦਰਸ਼ਕਾਂ ਨੂੰ ਦੱਸੋ. ਦੇਖੋ ਜਦੋਂ ਅਸੀਂ ਇਸ ਵੀਕਐਂਡ ਤੇ ਸਟਾਕਟਨ ਸੀ ਤੇ ਸੈਚਰਡੇ ਜਦੋਂ ਕਿ ਬਾਹਰ TV 84 ਦਾ ਬੂਥ ਉਸ 'ਚ ਜਿਹੜੇ ਆ ਰਹੇ ਸੀ ਸੱਜਣ ਉਹਨਾਂ ਨਾਲ ਅਸੀਂ ਇੰਟਰੈਕਟ ਕਰ ਰਹੇ ਸੀ ਤੇ ਮੈਨੂੰ ਸੀਐਟਲ ਤੋਂ ਕਾਲ ਆਈ ਕਿ ਤੁਸੀਂ ਖਬਰ ਸੁਣ ਲਈ. ਮੈਂ ਕਿਹਾ ਜੀ ਕੀ? ਉਹਨਾਂ ਨੇ ਕਿਹਾ ਜੀ ਜਰਮਨ ਦੇ ਇੱਕ ਗੁਰਦੁਆਰੇ ਦੇ ਵਿੱਚ ਬੰਬ ਬਲਾਸਟ ਹੋਇਆ ਹੈ ਔਰ ਅਜੇ ਡੀਟੇਲ ਨਹੀਂ ਆਈ ਪਰ ਲੱਗਦਾ ਵੀ ਕਾਫੀ ਨੁਕਸਾਨ ਹੋਇਆ ਜੀ. ਉਸ ਤੋਂ ਬਾਅਦ ਥੋੜ੍ਹੀ ਦੇਰ ਬਾਅਦ ਜਦੋਂ ਅਸੀਂ ਡੀਟੇਲ ਦੇਖੀ ਤੇ ਉਹ ਵੀ ਬੜੀ ਜਿਹੜੀ ਹੈ ਛੇੜੀ ਜਿਹੀ ਖਬਰ ਹੀ ਸੀ, ਕੋਈ ਉਹਦੇ 'ਚ ਬਹੁਤਾ ਵੇਰਵਾ ਨਹੀਂ ਸੀ. ਸੋ ਕੁੱਲ ਮਿਲਾ ਕੇ ਜਦੋਂ ਤੱਕ ਸ਼ਾਮ ਨੂੰ ਇਹ ਖਬਰ ਕਲੀਅਰ ਹੋਈ ਉਸ ਮੁਤਾਬਕ ਇਹ ਸੀ ਕਿ ਕੈਨੇਡਾ ਦੇ ਸ਼ਹਿਰ ਐਸਨ ਦੇ ਵਿੱਚ ਨਾਨਕਸਰ ਸਤਸੰਗ ਸਭਾ ਗੁਰਦੁਆਰੇ ਉਸ ਦੇ ਵਿੱਚ ਸੈਚਰਡੇ ਇੱਕ ਮੈਰਿਜ ਸੀ. ਜਦੋਂ ਮੈਰਿਜ ਐਂਡ ਹੋਈ ਤੇ ਗੁਰਦੁਆਰਾ ਸਾਹਿਬ ਦੇ ਨਿਸ਼ਾਨ ਸਾਹਿਬ ਦੇ ਨੇੜੇ ਇੱਕ ਬੈਕਪੈਕ ਟਾਈਪ ਸਟਰਕਚਰ ਕਿਸੇ ਨੇ ਕੁਛ ਰੱਖਿਆ ਔਰ ਉਹ ਬਲਾਸਟ ਹੋਇਆ ਔਰ 3 ਬੰਦੇ ਬੜੇ ਜ਼ਖਮੀ ਹੋਏ. ਉਹਨਾਂ ਦੇ ਵਿੱਚ ਇਹ ਸੀ ਕਿ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਜਿਹੜੇ ਨੇ ਉਹ ਗੰਭੀਰ ਰੂਪ ਦੇ ਵਿੱਚ ਜ਼ਖਮੀ ਨੇ, ਕ੍ਰਿਟੀਕਲ. ਸੋ ਹੁਣ ਹਾਲਾਂਕਿ ਚਲੋ ਚੰਗੀ ਗੱਲ ਇਹ ਹੈ ਕਿ ਗ੍ਰੰਥੀ ਜਿਹੜੇ ਨੇ ਹੁਣ ਆਊਟ ਆਫ ਡੇਂਜਰ ਨੇ, ਠੀਕ ਹੈ, ਰਿਕਵਰੀ ਵੱਲ ਜਾ ਰਹੇ ਨੇ, ਦੂਸਰੇ ਵੀ ਜ਼ਖਮ ਠੀਕ ਹੋ ਰਹੇ ਨੇ ਜੀ. ਔਰ ਉਸ ਤੋਂ ਬਾਅਦ ਜਿਵੇਂ ਕਿ ਕਿਉਂਕਿ ਆਲਰੇਡੀ ਇਹ ਖਬਰ ਜਿਹੜੀ ਹੈ 3 ਖਬਰਾਂ ਉੱਪਰੋਂ ਥੱਲੀ ਕੈਨੇਡਾ ਦੇ ਹਵਾਲੇ ਨਾਲ ਆ ਚੁੱਕੀਆਂ ਸੀ. ਇੱਕ ਜਿਹੜਾ ਇਹਨਾਂ ਨੇ ਜਦੋਂ ਜੋ ਹੀ ਆਟਵਾ ਦੇ ਵਿੱਚ ਪਾਰਲੀਮੈਂਟ 'ਚ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੋਇਆ, ਅਖੰਡ ਪਾਠ ਦਾ ਭੋਗ ਪਿਆ ਤੇ ਫਿਰ ਖਬਰ ਜੀ ਨਿਊਜ਼ ਨੇ ਲਾਈ ਕਿ ਜੀ ਕਿਵੇਂ ਇਸਲਾਮਿਕ ਸਟੇਟ ਔਰ ਜਿਹੜੇ ਸਿੱਖ ਖਾਲਿਸਤਾਨੀ ਨੇ ਕੈਨੇਡਾ ਦੇ ਉਹਨਾਂ ਦੀ ਇੱਕ ਲੇਡੀ ਉਹਨਾਂ ਦੀ ਜਿਹੜੀ ਹੈ ਇੰਟਰਸੈਪਟ ਹੋਈ ਹੈ ਕਨਵਰਸੇਸ਼ਨ, ਉਹ ਦਿੱਲੀ 'ਚ ਕੋਈ ਪਲਾਨ ਕਰ ਰਹੇ ਨੇ ਅਟੈਕ. ਫਿਰ ਅਸੀਂ ਦੇਖ ਰਹੇ ਸੀ ਕਿ ਵੀ ਇਸ ਕਿਸਮ ਦੀਆਂ ਹੀ ਹੋਰ ਕਿ ਜੀ ਕਿਵੇਂ ਖਾਲਿਸਤਾਨੀ ਗਰੁੱਪਸ, ਫਿਰ ਖਬਰ ਆ ਗਈ ਕਿ ਜੀ ਪਾਕਿਸਤਾਨ ਦੇ ਕੌਂਸਲ ਜਨਰਲ ਨਾਲ ਜਿਹੜਾ ਇੱਕ ਖਾਲਿਸਤਾਨੀ ਲੀਡਰ ਖੜਾ ਕਿ ਜੀ ਇਹ ISI ਇਨਵੋਲਵ ਹੋ ਗਈ. ਔਰ ਇਸ ਸਾਰੇ 'ਚ ਮੈਂ ਇਸ ਖਬਰ ਦੇ ਉੱਤੇ ਜਿਹੜੀ ਜਰਮਨ 'ਚ ਹੋਈ ਹਾਲਾਂ ਪਾਸਿੰਗ ਰੈਫਰੈਂਸ 1-2 ਦਿਨ ਪਹਿਲਾਂ ਮੈਂ ਜ਼ਿਕਰ ਕੀਤਾ. ਕੱਲ੍ਹ ਵੀ ਜਦੋਂ ਸਾਡਾ ਵੌਇਸ ਆਫ ਖਾਲਸਾ 'ਤੇ ਪ੍ਰੋਗਰਾਮ ਸੀ ਤੇ ਬੀਬੀ ਤਜਿੰਦਰ ਕੌਰ ਜਿਹੜੇ ਹੋਸਟ ਨੇ ਉਹ ਮੈਨੂੰ ਕਹਿਣ ਲੱਗੇ ਵੀ ਇਹ ਖਬਰ ਵੀ ਡਿਸਕਸ ਕਰ ਲਈ ਜਾਏ ਕਿ ਵੀ ਇਹ ਇੰਡੀਆ ਦਾ ਹੱਥ ਇਹਦੇ ਬਿਹਾਈਂਡ ਹੋ ਸਕਦਾ. ਤੇ ਮੈਂ ਉਹਨਾਂ ਨੂੰ ਕਿਹਾ ਜੀ ਵੀ ਮੈਂ ਅਜੇ ਥੋੜ੍ਹਾ ਜਿਹਾ ਕਲੀਅਰ ਨਹੀਂ ਹੈ ਰੀਜ਼ਨ ਕਿ ਇੱਕ ਜਿਸ ਕਿਸਮ ਦਾ ਇਸਲਾਮੋਫੋਬੀਆ ਹੈ ਯੂਰਪ ਦੇ ਵਿੱਚ ਇਸਲਾਮ ਦੇ ਖਿਲਾਫ, ਇਹ ਕੋਈ ਰਾਈਟ ਵਿੰਗਰ ਵੀ ਹੋ ਸਕਦਾ ਹੈ
ਜਿਹੜਾ ਕਿ ਰੇਸਿਸਟ ਰੈਡ ਨੈਕ ਜਿਨ੍ਹਾਂ ਨੂੰ ਕਹਿੰਦੇ ਨੇ। ਸੋ ਮੈਂ ਕਿਹਾ ਕਿ ਵੀ ਅਸੀਂ ਆਪਣੀ ਕ੍ਰੈਡੀਬਿਲਿਟੀ ਨਹੀਂ ਖਰਾਬ ਕਰਨਾ ਚਾਹੁੰਦੇ ਕਿ ਜੀ ਹਰ ਗੱਲ ਲਈ ਇੰਡੀਅਨਸ ਨੂੰ ਦੋਸ਼ੀ ਬਣਾ ਦਿੱਤਾ ਜਾਂਦਾ ਔਰ ਬਾਅਦ 'ਚ ਕੁਝ ਹੋਰ ਨਿਕਲਦਾ ਜੀ। ਪਰ ਇੱਕ ਗੱਲ ਜਿਹੜੀ ਕੈਨੇਡਾ ਦੀਆਂ ਘਟਨਾਵਾਂ ਦੇ ਨਾਲ ਹੀ ਜਦੋਂ ਇੱਕਦਮ ਉਹਨਾਂ ਦੀ ਜ਼ੀ ਟੀਵੀ ਪਲਾਂਟ ਸਟੋਰੀ ਇਸਲਾਮਿਕ ਸਟੇਟ ਦੀ ਔਰ ਇਸ ਦਾ ਵਾਪਰਨਾ ਹੈ, ਇਹ ਮੈਨੂੰ ਜਿਹੜਾ ਹੈ ਉਹ ਬੌਦਰ ਵੀ ਕਰ ਰਿਹਾ ਸੀ। ਕਿਉਂਕਿ ਮੈਂ ਜਿਵੇਂ ਕੱਲ੍ਹ ਜਿਨ੍ਹਾਂ ਦਾ ਸ਼ੇਖ ਸਾਹਿਬ ਸਾਡੇ ਮਿੱਤਰ ਚੜ੍ਹਾਈ ਕਰਕੇ ਜ਼ਿਕਰ ਕੀਤਾ, ਉਹ ਬੜੇ ਵਾਈਸ ਸੀ, ਪੋਲੀਟੀਕਲੀ ਵੀ, ਵਰਲਡਲੀ ਵੀ, ਔਰ ਬਹੁਤ ਸਾਰਾ ਉਹਨਾਂ ਨੇ ਜ਼ਿੰਦਗੀ ਦੇ ਵਿੱਚ ਐਕਸਪੀਰੀਅੰਸ ਜਿਹੜਾ ਉਹ ਲਿਆ ਹੋਇਆ ਸੀ ਜੀ। ਤੇ ਉਹ ਇੱਕ ਗੱਲ ਅਕਸਰ ਕਹਿੰਦੇ ਸੀ ਕਿ ਵੀ ਜਿਹੜਾ ਬੰਦਾ ਡਿਸੈਪਸ਼ਨ ਕਰਦਾ, ਜਿਹੜਾ ਤੁਹਾਨੂੰ ਧੋਖਾ ਦਿੰਦਾ, ਉਹ ਇੱਕ ਐਕਸ਼ਨ ਨਹੀਂ ਕਰਦਾ, ਹੀ ਡਸ 3 ਇਨ ਅ ਰੋ, ਉਹ 3 ਕਰਦਾ ਔਰ ਇਹਨੂੰ ਉਹ ਕਹਿੰਦੇ ਸੀ ਵੀ ਓਵਰਡੂ ਕਰਦਾ, ਕਿਉਂਕਿ ਉਹਨੂੰ ਇਹ ਲੱਗਦਾ ਔਰ ਕਿਸੇ ਵੀ ਇਨਸੀਡੈਂਟ ਜਿਹਦੇ 'ਚ ਬਹੁਤ ਸਾਰੇ ਸਬੂਤ ਆ ਰਹੇ ਹੋਣ ਕਿ ਜੀ ਇਹ ਸਬੂਤ ਵੀ ਆ ਗਿਆ, ਜਦੋਂ ਸਾਡੀ ਟੀਮ ਉੱਥੇ ਪਹੁੰਚੀ ਹੈ, ਇੱਧਰ ਨੂੰ ਦੌੜ ਰਿਹਾ ਸੀ, ਅਸੀਂ ਉਹਨੂੰ ਫੜ ਲਿਆ, ਉਹਨੇ ਜਾ ਕੇ ਸਾਨੂੰ ਹਥਿਆਰ ਫੜਾ ਦਿੱਤੇ, ਫਿਰ ਇੱਕ ਹੋਰ ਆ ਗਿਆ, ਹਾਂ ਜੀ ਜਿਹੜਾ ਜਿਹਨੇ ਕੰਮ ਕੀਤਾ ਸ਼ਾਮ ਨੂੰ ਨੇ ਮੇਰੇ ਕੋਲੋਂ ਚਾਹ ਪੀਤੀ ਸੀ। ਉਹ ਕਹਿੰਦਾ ਜਦੋਂ ਟੂ ਮਚ ਐਵੀਡੈਂਸ ਤੇ ਟੂ ਮੈਨੀ ਜਿਹੜੇ ਗਵਾਹ ਖੜੇ ਹੋ ਜਾਣ, ਇਹਦਾ ਮਤਲਬ ਇਹ ਹੈ ਕਿ ਇਹ ਓਵਰਡੂ ਕਰ ਰਹੇ ਨੇ ਔਰ ਇਹੀ ਫਾਰਮੂਲਾ। ਔਰ ਬਾਅਦ ਦੇ ਵਿੱਚ ਉਹਨਾਂ ਦੇ ਮੈਂ ਇਹ ਵੀ ਦੇਖਿਆ ਕਿ ਵੀ ਇਹ ਬਾਹਰਲੇ ਜਿਹੜੇ ਕਨਸੈਪਟ ਦੇ ਵਿੱਚ ਵੀ ਮੰਨਿਆ ਜਾਂਦਾ ਹੈ ਕਿ ਵੀ ਜਦੋਂ ਤੁਸੀਂ ਕਿਸੇ ਗੱਲ ਨੂੰ ਇਫੈਕਟਿਵ ਬਣਾਉਣਾ, ਇਹ ਅਕਸਰ ਮਿਲੀਟੈਂਸੀ ਦੇ ਹਵਾਲੇ ਨਾਲ ਵੀ ਕਿਹਾ ਜਾਂਦਾ ਹੈ ਜੀ, ਜਦੋਂ ਤੁਸੀਂ ਇਫੈਕਟਿਵ ਬਣਾਉਣਾ ਹੈ ਤੇ ਇੱਕ ਐਕਸ਼ਨ ਕਾਫੀ ਨਹੀਂ ਹੁੰਦਾ, 3 ਇਨ ਅ ਰੋ, 1 2 3, ਕਿਉਂਕਿ ਪਹਿਲੇ ਦੇ ਨਾਲ ਲੱਗਦਾ ਹੋ ਗਿਆ, ਦੂਜੇ ਤੀਜੇ ਦੇ ਨਾਲ ਜਿਹਨੂੰ ਕਹਿੰਦੇ ਨੇ ਧਾਕ ਬਹਿ ਜਾਂਦੀ ਹੈ। ਸੋ ਜਿਹੜੇ ਲੋਕ ਮਿਲੀਟੈਂਸੀ ਵਾਲੇ ਰਸਤੇ ਦੇ ਨੇ ਉਹ ਵੀ ਜਦੋਂ ਕਰਨਗੇ, ਜਦੋਂ ਇੱਕ ਐਕਸ਼ਨ ਨਹੀਂ ਹੋਏਗਾ, ਉਹ ਉੱਪਰੋਂ ਥੱਲੇ 3 ਐਕਸ਼ਨ ਕਰਨਗੇ। ਜਿਹੜੇ ਡਿਸੈਪਸ਼ਨ ਵਾਲੇ ਨੇ ਉਹ ਵੀ 3 ਕਰਨਗੇ ਤੇ ਜਿਹੜੇ ਮਿਸ ਇਨਫੋਰਮੇਸ਼ਨ ਵਾਲੇ ਨੇ, ਜਿਨ੍ਹਾਂ ਨੇ ਕੋਈ ਨਾ ਕੋਈ ਚੀਜ਼ ਅੱਗੇ ਪਿੱਛੇ ਕਰਨੀ ਹੈ, ਉਹ ਵੀ ਫਿਰ ਉਹਨਾਂ ਦਾ 1 ਜਾਂ 2 ਦੇ ਨਾਲ ਤਸੱਲੀ ਨਹੀਂ ਹੁੰਦੀ ਔਰ ਟੂ ਮਚ ਐਵੀਡੈਂਸ ਪਲੱਸ ਜਿਹੜਾ ਇਹ ਪਾਰਟ। ਔਰ ਹੁਣ ਅੱਜ ਮੈਂ ਇਸ ਜਰਮਨ ਦੇ ਗੁਰਦੁਆਰੇ ਦੇ ਬਿਹਾਈਂਡ ਕੌਣ ਹੋ ਸਕਦਾ ਹੈ, ਹੁਣ ਮੈਂ ਸਪਸ਼ਟਤਾ ਦੇ ਨਾਲ ਕਿਉਂਕਿ ਨਜ਼ਰ ਆ ਗਿਆ, ਕਿਉਂਕਿ ਅੱਜ ਦੀ ਇਹ ਖਬਰ ਹੈ ਇਸਲਾਮਿਕ ਸਟੇਟ ਲਿੰਕ ਟੂ ਅਟੈਕ ਐਟ ਗੁਰਦੁਆਰਾ ਇਨ ਜਰਮਨੀ, ਸਵਾਲੀਆ ਨਿਸ਼ਾਨ ਜੀ। ਹੁਣ ਤੁਸੀਂ ਇਹ ਦੇਖੋ, ਇਹ ਤਾਂ ਪਹਿਲਾ ਰਿਐਕਸ਼ਨ ਤਾਂ ਜਰਮਨ ਗੁਰਦੁਆਰੇ ਦਾ ਸੀ ਕਿ ਵੀ ਇੰਡੀਅਨਸ ਨੇ ਕੀਤਾ, ਦੂਸਰਾ ਅਸੀਂ ਉਹਨੂੰ ਹੋਲਡ ਕਰ ਲਿਆ ਕਮੈਂਟ ਨੂੰ ਕਿ ਇਹ ਰੇਸਿਸਟ ਅਟੈਕ ਹੋ ਸਕਦਾ। ਪਰ ਇਹ ਕੌਣ ਸੋਚ ਸਕਦਾ ਹੈ ਕਿ ਜੀ ਇਸਲਾਮਿਕ ਸਟੇਟ ਜਿਹਦੇ ਨਾਲ 2 ਦਿਨ ਪਹਿਲਾਂ ਇੰਡੀਅਨ ਗਵਰਨਮੈਂਟ ਕਹਿ ਰਹੀ ਹੈ ਜੀ ਖਾਲਿਸਤਾਨੀਆਂ ਦਾ ਸਬੰਧ ਜੁੜ ਗਿਆ ਔਰ ਇਹ ਪਲਾਨ ਕਰ ਰਹੇ ਨੇ ਕੋਈ ਵੱਡੀ ਗੱਲ ਭਾਰਤ ਦੇ ਵਿੱਚ ਕਿ ਇਸਲਾਮਿਕ ਸਟੇਟ ਦੇ 2 ਟੀਨੇਜਰ, ਔਰ ਇਹ ਹੁਣ ਕਿਉਂਕਿ ਕੋਰਟ ਇਹਨਾਂ ਨੇ ਜਰਮਨ ਪੁਲਿਸ ਨੂੰ ਹੀ ਕੀਤਾ। ਔਰ ਹੁਣ ਜਦੋਂ ਅਸੀਂ ਦੇਖਦੇ ਹਾਂ ਕਿ ਕਿਸ ਤਰੀਕੇ ਨਾਲ ਜਦੋਂ ਤੁਸੀਂ ਇੰਡੀਅਨ ਇੰਟੈਲੀਜੈਂਸ ਏਜੰਸੀਆਂ ਦਾ, ਕਿਉਂਕਿ ਮੈਨੂੰ ਇਹ ਲੱਗਦਾ ਸੀ ਕਿ ਵੀ ਇਹ ਨਾ ਹੋਏ ਕੱਲ ਨੂੰ ਇਸ ਗੁਰਦੁਆਰੇ ਦੇ ਅਟੈਕ 'ਚ ਵੀ ਜਿਹੜੇ ਕੋਈ ਇੰਡੀਅਨ ਇੰਟੈਲੀਜੈਂਸ ਲਈ ਕੰਮ ਕਰਨ ਵਾਲੇ ਨੇ ਉਹੀ ਨਿਕਲ ਆਣ, ਕੋਈ ਸਿੱਖ ਬੈਕਗ੍ਰਾਉਂਡ ਦੇ ਬੰਦੇ ਨਿਕਲ ਆਣ ਜੀ। ਕਿਉਂਕਿ ਆਲਰੇਡੀ ਪਿਛਲੇ ਮਹੀਨਿਆਂ ਦੇ ਵਿੱਚ ਜਰਮਨ ਦੇ ਵਿੱਚ ਜਿਨ੍ਹਾਂ ਨੂੰ ਸਜ਼ਾ ਹੋਈ ਹੈ, 2 ਕੇਸ ਐਸੇ ਆਏ ਜਿਨ੍ਹਾਂ ਨੂੰ ਜਰਮਨ ਇੰਟੈਲੀਜੈਂਸ ਏਜੰਸੀਆਂ ਨੇ ਗੁਰਦੁਆਰੇ ਦੇ ਵਿੱਚ ਸਿੱਖਾਂ ਦੇ ਉੱਤੇ ਜਿਹੜੀ ਹੈ ਸਪਾਈਂਗ ਕਰਦੇ ਆ ਅਦਾਲਤ ਦੇ ਵਿੱਚ ਲੈ ਗਈਆਂ ਏਜੰਸੀਆਂ, ਔਰ ਉਹ ਜਿਹੜੇ ਨੇ ਇੰਡੀਅਨ ਰਾਹ ਦੇ ਬੰਦੇ ਸੀ, ਹੈ ਸਿੱਖ ਸਨ, ਔਰ ਉਹਨਾਂ ਨੂੰ ਸਜ਼ਾ ਹੋਈ। ਹੁਣ ਜੇ ਜਰਮਨ ਦੇ ਵਿੱਚ, ਹਾਲਾਂਕਿ ਜਰਮਨ ਦੇ ਵਿੱਚ ਇੱਕ ਅੰਦਾਜ਼ੇ ਮੁਤਾਬਕ 40 ਤੋਂ 50 ਹਜ਼ਾਰ ਸਿੱਖ ਨੇ ਔਰ ਗੁਰਦੁਆਰੇ ਬਹੁਤ ਸਾਰੇ ਬਣੇ ਹੋਏ ਨੇ, ਔਰ ਉਹਨਾਂ 'ਚ ਜਿਹੜੀ ਹੈ ਜਰਮਨ ਦੇ ਵਿੱਚ ਵੀ ਜਿਹੜੀ ਐਕਟੀਵਿਟੀ ਖਾਲਿਸਤਾਨ ਦੇ ਹਵਾਲੇ ਨਾਲ ਕਾਫੀ ਹੁੰਦੀ ਹੈ। ਸੋ ਇਹਨਾਂ ਨੇ ਇੱਕ ਪਾਸੇ ਤਾਂ ਉੱਥੇ ਆਪਣਾ ਇਹਨਾਂ ਦੀ ਰਾਹ ਦੇ ਅਫੀਸ਼ੀਅਲਸ ਜਿਹੜੇ ਨੇ ਵਿੱਚ ਬੜੇ ਹੋਏ ਨੇ, ਔਰ ਉਹ ਕਿਉਂਕਿ ਆਲਰੇਡੀ ਕੈਨੇਡੀਅਨ ਅਦਾਲਤਾਂ ਦੇ ਵਿੱਚ ਸਜ਼ਾਵਾਂ ਹੋਈਆਂ। ਸੋ ਮੈਨੂੰ ਸੀ ਕਿ ਵੀ ਇਹ ਜਿਹੜਾ ਕੋਈ ਕਾਰਾ ਕਰਵਾਉਣਗੇ ਜਾਂ ਇਹ ਹੋ ਸਕਦਾ ਜੋ ਗੁਰਦੁਆਰੇ ਨਾਲ ਸੰਬੰਧਿਤ ਇਹਨਾਂ ਦਾ ਕੰਮ ਹੋਏ ਜੀ, ਇਹਦੇ ਲਈ ਇਦਾਂ ਦੇ ਏਜੰਟ 2 ਤਾਂ ਫੜੇ ਗਏ, ਹੋਰ ਪਤਾ ਨਹੀਂ ਕਿੰਨੇ ਕੁ ਰੱਖੇ ਹੋਏ ਨੇ, ਉਹਨਾਂ ਨੂੰ ਵਰਤਣਗੇ। ਪਰ ਇਹ ਈਵਨ ਵਾਈਲਡੈਸਟ ਡ੍ਰੀਮ ਦੇ ਵਿੱਚ ਮੈਂ ਵੀ ਨਹੀਂ ਸੀ ਸੋਚਿਆ ਕਿ ਇੱਕ ਪਾਸੇ ਇਸਲਾਮਿਕ ਸਟੇਟ ਦੇ ਨਾਲ ਇਹ ਸਿੱਖਾਂ ਦਾ ਸੰਬੰਧ ਜੋੜ ਰਹੇ ਨੇ ਖਾਲਿਸਤਾਨੀਆਂ ਦਾ, ਔਰ ਦੂਸਰੇ ਪਾਸੇ ਇਹਨਾਂ ਨੇ ਕੋਈ ਇਸ ਕਿਸਮ ਦੇ ਟੀਨੇਜਰ ਜਿਹੜੇ ਇਹਨਾਂ ਨੇ ਰੈਂਟ ਕੀਤੇ ਹੋਣਗੇ ਕਿਸੇ ਕੰਮ ਲਈ, ਉਹਨਾਂ ਨੂੰ ਇਸਤੇਮਾਲ ਕਰਨਗੇ ਤਾਂ ਕਿ ਇੱਕ ਪਾਸੇ ਇਹ ਸਟੋਰੀ ਹੈ ਕਿ ਰਲ ਗਏ, ਦੂਜੇ ਪਾਸੇ ਸਿੱਖਾਂ ਨੂੰ ਇਹ ਦੱਸਣ ਦੇ ਲਈ ਕਿ ਦੇਖੋ ਜੀ ਇਸਲਾਮਿਕ ਸਟੇਟ ਵਾਲਿਆਂ ਨੇ ਤੇ ਤੁਹਾਡੇ ਗੁਰਦੁਆਰੇ ਤੇ ਹਮਲਾ ਕਰਤਾ, ਔਰ ਤਾਂ ਕਿ ਖੁਦ ਹੀ ਜਿਹੜੀ ਹੈ ਤੁਸੀਂ ਉਸ ਸਟੋਰੀ ਨੂੰ ਬਿਲਟ ਕੀਤਾ,
ਖੁਦ ਹੀ ਉਹਨੂੰ ਤੁਸੀਂ ਡਿਮੋਲਿਸ਼ ਕਰਨਾ ਚਾਹੁੰਦੇ ਹੋ, ਸਿੱਖਾਂ ਦੇ ਵਿੱਚ ਡਿਵੀਜ਼ਨ ਕਰਨਾ ਚਾਹੁੰਦੇ ਹੋ ਕਿ ਜੀ ਬਾਹਰਲੇ ਸਿੱਖ ਇਸਲਾਮਿਕ ਸਟੇਟ ਨਾਲ ਰਲੇ ਹੋਏ ਨੇ ਕੈਨੇਡਾ ਦੇ, ਤੇ ਦੇਖ ਲਓ ਜੀ ਇਸਲਾਮਿਕ ਸਟੇਟ ਨੇ ਜਿਹੜਾ ਉਹ ਜਰਮਨ ਦੇ ਗੁਰਦੁਆਰੇ ਤੇ ਅਟੈਕ ਕਰ ਦਿੱਤਾ। ਹੁਣ ਇਹ ਖਬਰ ਦੇ ਕੇ ਉਹਨਾਂ ਨੇ ਕਿਹਾ ਕਿ ਜੀ ਦਾ ਡਰੈਡਡ ਇਸਲਾਮਿਕ ਸਟੇਟ ਟੈਰਰ ਗਰੁੱਪ may be linked to the explosion at a Gurdwara in German's western city of Essen. A media report said today as the police arrested two teenagers in connection with the terrorist act. So ਉਹਨਾਂ ਨੇ ਕਿਹਾ ਕਿ ਜੀ ਇਹ ਗੁਰਦੁਆਰੇ ਦੇ ਉੱਤੇ ਅਟੈਕ ਦੇ ਉੱਤੇ ਦੋ ਫੜੇ ਨੇ ਔਰ ਪੁਲਿਸ ਚੀਫ ਨੂੰ ਕੋਟ ਕੀਤਾ ਫਰੈਂਕ ਟਿਟਕਰ, we have to presume it was a terrorist attack, religiously motivated terror by the Islamic scene, ਕਿ ਬਈ ਬਾਈ ਇਸਲਾਮਿਸਟ ਸੀਨ, ਕਿ ਬਈ ਇਹ ਸੋ ਮਤਲਬ ਇਹ ਹੈ, ਮੈਨੂੰ ਇਹ ਲੱਗਦਾ ਹੈ ਕਿ ਬਈ ਈਵਨ ਇੰਡੀਅਨ ਇੰਟੈਲੀਜੈਂਸ ਦਾ ਜਿਸ ਕਿਸਮ ਦਾ ਨੈਟਵਰਕ ਹੈ, ਇਹਨਾਂ ਨੇ ਜਰਮਨ ਇਨਵੈਸਟੀਗੇਟਿਵ ਏਜੰਸੀਆਂ ਨੂੰ ਵੀ ਭੰਬਲ ਭੂਸੇ 'ਚ ਪਾ ਦਿੱਤਾ ਜੀ। ਬੰਦੇ ਇਹਨਾਂ ਦੇ ਫਰੰਟ ਦੇ ਤੌਰ ਤੇ ਇਸਤੇਮਾਲ ਕਿਤੇੋਂ ਵੀ ਕੀਤੇ ਜਾ ਸਕਦੇ ਨੇ, ਪੈਸੇ ਦਵਾ ਕੇ। ਦੂਜਾ ਔਰ ਇਹ ਜਿਹੜੀ ਗੱਲ ਹੈ, ਕਿਉਂਕਿ ਇਹਨਾਂ ਨੂੰ ਜਿਵੇਂ ਮੈਂ ਜਦੋਂ ਅਕਸਰ ਪ੍ਰਾਪਤੀਆਂ ਦੀ ਗੱਲ ਕਰਦਾ, ਜਿਵੇਂ ਡਾਇਸਪੋਰਾ ਸਿੱਖਾਂ ਦਾ ਮਸਲ ਹੈ ਜਿਹੜਾ ਇਹਨਾਂ 4 ਮਿਲੀਅਨ ਸਿੱਖਾਂ ਨੇ ਦਿਖਾਇਆ। ਦੂਸਰੀ ਪ੍ਰਾਪਤੀ ਸਾਡੀ ਮੂਵਮੈਂਟ ਦੇ ਸਾਰੇ ਪੀਰੀਅਡ 'ਚ ਹੈ ਕਿ ਪਹਿਲੀ ਵਾਰ ਸਿੱਖ ਔਰ ਮੁਸਲਮਾਨ ਜਾਂ ਇਸਲਾਮ ਔਰ ਸਿੱਖੀਜ਼ਮ ਨੂੰ ਅਸੀਂ ਐਜ਼ ਪੈਰਲਲ ਕਰੰਟ ਦੇਖਦੇ ਹਾਂ। ਇੱਕ ਗੁੱਡਵਿਲ ਹੈ, ਪਾਕਿਸਤਾਨ ਦੇ ਵਿੱਚ ਬਹੁਤ ਜ਼ਿਆਦਾ ਗੁੱਡਵਿਲ ਹੈ ਔਰ ਸਿੱਖਾਂ ਨੂੰ ਵੀ ਇਹ ਸਮਝ ਆ ਰਹੀ ਹੈ, ਕਿਉਂਕਿ ਜਦੋਂ ਤੱਕ ਅਸੀਂ ਜੂਨ 84 ਨਹੀਂ ਸੀ ਦੇਖਿਆ, ਅਸੀਂ ਇਹਨਾਂ ਦਾ ਅਗਲੀ ਫੇਸ ਨਹੀਂ ਸੀ ਦੇਖਿਆ ਹੋਇਆ। ਸਾਡੇ ਸਾਹਮਣੇ ਮੁਗਲ, ਅਫਗਾਨ 18ਵੀਂ ਸਦੀ ਦਾ ਇਤਿਹਾਸ ਸੀ ਜਾਂ 47 ਦੀ ਸਿਵਲ ਵਾਰ ਸੀ, ਜਿਹਦੇ ਦੋਨੋਂ ਪਾਸਿਆਂ ਦਾ ਹੀ ਜਿਹੜਾ ਉਹ ਕਾਲਾ ਧੱਬਾ ਹੈ। ਸੋ ਇਹ ਜਿਹੜਾ ਪਾਰਟ ਹੈ ਮੈਂ ਸਮਝਦਾ ਵੀ ਇਹ ਬੜਾ ਖਤਰਨਾਕ ਹੈ, ਕਿਉਂਕਿ ਹੁਣ ਇੰਡੀਆ ਨੇ ਖੁੱਲ ਕੇ ਵਿਦਨ ਜਿਹੜਾ ਇਸਲਾਮਿਕ ਲਾਈਨ ਡਿਵਾਈਡ ਕਰਨ ਦੇ ਲਈ ਕੰਮ ਸ਼ੁਰੂ ਕੀਤਾ ਹੋਇਆ। ਅੱਜ ਕਿਰਪਾਲ ਸਿੰਘ ਨਾਂ ਦਾ ਜਿਹੜਾ ਸਪਾਈ ਇਹਨਾਂ ਨੇ ਪਾਕਿਸਤਾਨ ਭੇਜਿਆ ਸੀ, ਬੰਬ ਬਲਾਸਟ, ਉਹ ਮਰ ਗਿਆ ਉੱਥੇ। ਪਹਿਲਾਂ ਕਿਹਾ ਜੀ ਇਸ ਨੂੰ ਪੋਇਜ਼ਨ ਕਰਤਾ, ਫਿਰ ਉਹ ਆਇਆ। ਹੁਣ ਇਹਨਾਂ ਦੇ ਡਾਕਟਰਾਂ ਦੀ ਆਟੋਪਸੀ ਰਿਪੋਰਟ ਸੀ ਕਿ ਜੀ ਬਿਲਕੁਲ ਠੀਕ ਠਾਕ ਹੈ। ਔਰ ਮੈਂ ਦੇਖ ਰਿਹਾ ਸੀ ਕਿ ਇੱਕ ਪ੍ਰਮੁੱਖ ਲੀਡਰ ਨੇ ਆਮ ਆਦਮੀ ਪਾਰਟੀ ਦੇ ਨੇ ਬਿਆਨ ਦਿੱਤਾ ਕਿ ਜੀ ਇਹਨੂੰ ਸ਼ਹੀਦ ਦਾ ਰੁਤਬਾ ਦਿੱਤਾ ਜਾਏ। ਹਾਲਾਂ ਉਹਦੇ ਜਦੋਂ ਉਹਨੂੰ ਫੂਕਣ ਲੱਗੇ ਉਹ ਲੜ ਪਏ, ਉਹਦੀ ਕੋਈ ਜਾਲੀ ਭੈਣ ਬਣੀ, ਜਿਵੇਂ ਉਹ ਦਲਬੀਰ ਕੌਰ ਬਣੀ ਹੋਈ ਸੀ, ਉਹਦੀ ਸਰਬਜੀਤ ਦੀਆਂ, ਇਹ ਸਭ ਜਾਲੀ। ਕਿਉਂਕਿ ਇੰਟੈਲੀਜੈਂਸ ਦੇ ਬੰਦੇ ਔਰ ਤੁਸੀਂ ਨਾਂ ਵੀ ਦੇਖੋਗੇ, ਬੰਦਿਆਂ ਦੇ ਨਾਂ ਨਾਲ ਸਿੰਘ ਹੈ, ਦੂਜੇ ਪਾਸੇ ਕੁਮਾਰੀਆਂ ਤੇ ਕੋਈ ਹੋਰ ਪਤਾ ਨਹੀਂ ਯੂਪੀ ਬਿਹਾਰ ਦੇ ਲਿਆ ਕੇ ਇੱਥੋਂ ਦੇ ਵਸਿੰਦੇ ਵੀ ਨਹੀਂ ਹੈਗੇ। ਸੋ ਕੁੱਲ ਮਿਲਾ ਕੇ ਇਹ ਜਿਹੜਾ ਇਹਨਾਂ ਦਾ ਨੈਟਵਰਕ ਹੈ, ਜਿਸ ਤਰੀਕੇ ਨਾਲ ਇਹ ਕਰ ਰਹੇ ਨੇ, ਔਰ ਇਹਦੇ ਨਾਲ ਹੀ ਰਿਲੇਟਡ ਮੈਂ ਦੇਖ ਰਿਹਾ ਸੀ ਕਿ ਹੁਣ ਤੱਕ ਇੰਡੀਆ ਜਿਹੜਾ ਹੈ ਉਹ ਬਲੋਚਿਸਤਾਨ ਦੇ ਮਾਮਲੇ 'ਚ ਅੰਡਰਗਰਾਊਂਡ ਤਾਂ ਜੋ ਮਰਜ਼ੀ ਕਰਦਾ ਸੀ, ਖੁੱਲ ਕੇ ਨਹੀਂ ਸੀ ਕਰਦਾ। ਪਰ ਜਦੋਂ ਦਾ ਹੁਣ ਇਹਨਾਂ ਦੇ ਸਬੂਤ ਸਾਹਮਣੇ ਆਏ, ਪਾਕਿਸਤਾਨ ਨੇ ਯੂਨਾਈਟਿਡ ਨੇਸ਼ਨਸ ਕਿਹਾ ਆ ਕੇ ਕਿ ਜੀ ਦੇਖੋ ਇਹ ਤਾਂ ਬਲੋਚਿਸਤਾਨ 'ਚ ਇੰਟਰਫੀਅਰੈਂਸ ਕਰ ਰਹੇ ਨੇ। ਕੁਲਭੂਸ਼ਣ ਯਾਦਵ ਨਾਂ ਦਾ ਉਹਨਾਂ ਨੇ ਜਿਹੜਾ ਇਹਨਾਂ ਦਾ ਨੇਵਲ ਕਮਾਂਡੈਂਟ ਫੜ ਲਿਆ, ਉਹਨੇ ਉਹ ਤੋਤਾ ਬਣ ਗਿਆ, ਉਹਨੇ ਬੋਲਿਆ, ਸਾਰਾ ਕੁਝ ਦੱਸਿਆ। ਔਰ ਅੱਜ ਮੈਂ ਦੇਖ ਰਿਹਾ ਸੀ ਕਿ ਵੀ ਪਹਿਲੀ ਵਾਰ ਇਸ ਕਿਸਮ ਦਾ ਹੋਇਆ ਕਿ ਇੰਡੀਅਨ ਸੋਇਲ ਦੇ ਉੱਤੇ ਜਿਹੜੀ ਕੋਈ ਬਲੋਚ ਲੇਡੀ ਜਿਹੜੀ ਖੜੀ ਕੀਤੀ ਹੋਈ ਹੈ, ਕੋਈ ਆਰਗੇਨਾਈਜੇਸ਼ਨ, ਡਾਕਟਰ ਨੀਲਾ ਕਾਦਰੀ ਬਲੋਚ, ਪ੍ਰੈਜ਼ੀਡੈਂਟ ਆਫ ਵਰਲਡ ਬਲੋਚ ਵਿਮਨ ਫਰੰਟ, ਇਹ ਚੰਡੀਗੜ੍ਹ ਦੇ ਪ੍ਰੈਸ ਕਲੱਬ ਦੇ ਵਿੱਚ ਜਿਹੜੀ ਹੈ ਪ੍ਰੈਸ ਕਾਨਫਰੰਸ ਕਰਦੀ ਹੈ ਔਰ ਉਹਦੀ ਹੈਡਲਾਈਨ ਹੈ ਖਬਰ ਦੀ, not ashamed of being called raw agent ਬਲੋਚ ਐਕਟਿਵਿਸਟ। ਹੁਣ ਇਹ ਸੋ ਕਾਲਡ ਜਿਹੜੀ ਵੀ ਹੈ ਇਹਨੂੰ ਉਹਨੇ ਕਿਹਾ ਕਿ ਜੀ ਸਾਨੂੰ ਕੋਈ ਜਿਹੜਾ ਹੈ ਇਸ ਦੇ ਲਈ ਕੋਈ ਇਤਰਾਜ਼ ਨਹੀਂ ਜੇ ਸਾਨੂੰ ਕੋਈ ਰਾ ਏਜੰਟ ਕਹਿੰਦਾ। ਔਰ ਉਹਨੇ ਕਿਹਾ ਕਿ ਵੀ ਅਸੀਂ ਤਾਂ ਐਕਸਪੈਕਟ ਕਰਦੇ ਹਾਂ ਕਿ ਜਿਵੇਂ ਬੰਗਲਾਦੇਸ਼ ਬਣਾਉਣ ਦੇ ਵਿੱਚ we are independently fighting our battle and urge India to support Baloch national struggle, said Dr. Neela during a media interaction organized by Chandigarh Press Club। ਹੁਣ ਜੇ ਇਸ ਹੱਦ ਤੱਕ ਇਹ ਚਲੇ ਗਏ ਨੇ, ਸੋ ਇੱਕ ਪਾਸੇ ਤਾਂ ਇਹਨਾਂ ਨੇ ਪਾਕਿਸਤਾਨ ਦੀ ਅੰਦਰੂਨੀ ਸਥਿਤੀ ਨੂੰ ਗੜਬੜ ਕਰਨ ਦਾ ਨਿਸ਼ਾਨਾ ਬਣਾਇਆ, ਜਿਹਦੇ ਥੱਲੇ ਬਲੋਚਿਸਤਾਨ ਦੇ ਵਿੱਚ ਇੰਟਰਫੀਅਰੈਂਸ ਹੈ। ਦੂਸਰੇ ਪਾਸੇ ਜਿਹੜੀ ਗੁੱਡਵਿਲ ਬਾਹਰਲੇ ਮੁਲਕਾਂ 'ਚ ਸਿੱਖਾਂ ਔਰ ਮੁਸਲਮਾਨਾਂ 'ਚ ਜਿਵੇਂ ਕਸ਼ਮੀਰੀਆਂ ਦੇ ਨਾਲ ਜੁਆਇੰਟ ਪ੍ਰੋਟੈਸਟ ਹੋਣੇ ਨੇ, ਉਹਨੂੰ ਡੈਮੇਜ ਕਰਨੇ। ਤੀਸਰਾ, ਇਹਨਾਂ ਨੇ ਦੇਖ ਲਿਆ ਕਿ ਏਅਰ ਇੰਡੀਆ ਵਰਗੇ ਹਾਦਸੇ ਕਰਾ ਕੇ ਸਿੱਖਾਂ ਨੂੰ ਦਹਿਸ਼ਤਗਰਦੀ ਦੇ ਖਾਤੇ 'ਚ ਪਾਉਣਾ ਇਹ ਹੁਣ ਵਿਕਦਾ ਨਹੀਂ ਹੈ। ਕੈਨੇਡਾ 'ਚ ਨਹੀਂ ਵਿਕਿਆ, ਕੈਨੇਡਾ 'ਚ ਸਿੱਖਾਂ ਦੀ ਚੜ੍ਹਤ ਹੋਈ ਹੈ, ਯੂਰਪ 'ਚ ਨਹੀਂ ਵਿਕਦਾ, ISYF ਤੇ ਬੈਨ ਖਤਮ ਹੋ ਗਿਆ, ਜਿਹਨੂੰ ਦਹਿਸ਼ਤਗਰਦ ਜਥੇਬੰਦੀ ਬਣਾ। ਹੁਣ ਇਹਨਾਂ ਨੇ ਦੇਖਿਆ ਵੀ ਜਿਹੜੀਆਂ ਵੈਸਟਰਨ ਕੰਟਰੀਜ਼ ਨੇ ਇਹ ਤਾਂ ਬਹੁਤ ਡਰੈਡਡ ਉਹ ਇਸਲਾਮਿਕ ਸਟੇਟ ਤੋਂ ਡਰਦੀਆਂ। ਸੋ ਕੈਨੇਡਾ 'ਚ ਸਟੋਰੀ ਪਲਾਂਟ ਕਰਵਾ ਦਿੱਤੀ, ਕੈਨੇਡਾ ਬੇਸ ਬਣਾ ਕੇ ਕਿ ਜੀ ਇਹ ਤਾਂ ਇਸਲਾਮਿਕ ਸਟੇਟ ਤਾਂ ਰਲ ਗਈ ਹੈ ਖਾਲਿਸਤਾਨੀਆਂ ਨਾਲ। ਇੱਧਰ ਇਹ ਸੌਦਾ ਵੇਚਿਆ ਤੇ ਉੱਥੇ ਯੂਰਪ ਦੇ ਵਿੱਚ ਉਹਨਾਂ ਦੇ ਉੱਤੇ ਜਿਹੜਾ ਇਲਜ਼ਾਮ ਆ ਗਿਆ
ਕਿ ਜੀ ਉਹਨਾਂ ਨੇ ਗੁਰਦੁਆਰੇ ਦੇ ਉੱਤੇ ਬੰਬ ਸੁੱਟਿਆ ਇਸਲਾਮਿਕ ਸਟੇਟ ਵਾਲਿਆਂ ਨੇ, ਤਾਂ ਕਿ ਸਿੱਖ ਕਹਿਣ ਆ ਦੇਖੋ ਜੀ ਇਹ ਸਾਡੇ ਨਾਲ ਕੀ ਹੈ। ਸੋ ਇਹ ਸਾਨੂੰ ਜਦੋਂ ਅਸੀਂ ਇਹ ਲਾਸਟ ਲਿਖਤ ਦੇ ਵਿੱਚ ਵੀ ਔਰ ਪ੍ਰੋਗਰਾਮ 'ਚ ਵੀ ਇਹ ਗੱਲ ਕਹੀ ਸੀ ਕਿ ਕਿਸ ਹੱਦ ਤੱਕ ਹੁਣ ਇਹ ਜਾਣਗੇ, ਔਰ ਮੈਂ ਇਹ ਕਿਹਾ ਸੀ ਕਿ ਵੀ ਈਵਨ ਉਹ ਸਾਡੀ ਵੀਡੀਓ ਦਾ ਟਾਈਟਲ ਵੀ ਇਹ ਹੈ ਕਿ ਇੰਡੀਅਨ ਇੰਟੈਲੀਜੈਂਸ ਏਜੰਸੀਜ਼ ਹੈਵ ਸਮਥਿੰਗ ਅਪ देयर ਸਲੀਵਸ, ਕਿ ਵੀ ਇਹਨਾਂ ਦੀ ਆਸਤੀਨ ਦੇ ਵਿੱਚ ਕੁਝ ਲੁਕਿਆ ਹੋਇਆ ਹੈ। ਉਹ ਕੀ ਹੋਏਗਾ, ਕਿਸ ਕਿਸਮ ਦੀ ਹਿੰਸਕ ਕਾਰਵਾਈ ਹੋਏਗੀ, ਕਿਸ ਕਿਸਮ ਦੀ ਕੋਈ ਬਦਨਾਮੀ ਦੀ ਗੱਲ ਇਹ ਕਰਨਗੇ। ਸੋ ਅਸੀਂ ਸਮਝਦੇ ਹਾਂ ਜਿਵੇਂ ਪੰਜਾਬੀ 'ਚ ਕਹਿੰਦੇ ਵੀ ਲੋੜਾ ਮਾਰਿਆ, ਇਹ ਜੇ ਜਰਮਨੀ ਵਾਲੀ ਇਹ ਇੱਕ ਪਾਸੇ ਖਬਰ ਕੈਨੇਡਾ 'ਚ ਕਿਸੇ ਹੋਰ ਕੰਟੈਕਸਟ ਹੈ ਤਾਂ ਉੱਥੇ ਟੋਟਲ ਆਪੋਜ਼ਿਟ ਹੈ। ਸੋ ਇਸ ਤੋਂ ਜਿਹੜਾ ਆਉਣ ਵਾਲੇ ਪੀਰੀਅਡ ਦੇ ਵਿੱਚ ਸਾਨੂੰ ਬਹੁਤ ਖਬਰਦਾਰ ਹੋਣ ਦੀ ਲੋੜ ਹੈ ਕਿ ਇਹ ਜਿਹੜੇ ਇਸ ਘਟੀਆ ਲੈਵਲ ਤੱਕ ਜਾ ਕੇ ਹਰਕਤਾਂ ਕਰਨ ਵਾਲੇ ਨੇ, ਜਿਵੇਂ 에ਅਰ ਇੰਡੀਆ ਕਨਿਸ਼ਕਾ 'ਚ ਆਪਣੇ ਹੀ ਜਿਹੜੇ ਨੇ 332 ਮੁਸਾਫਰ ਆਪਣੇ ਉਡਾ ਦਿੱਤੇ, ਇਹ ਕੁਝ ਵੀ ਕਰਨ ਤੱਕ ਜਾਣਗੇ। ਇਸ ਤੋਂ ਸਾਨੂੰ ਖਬਰਦਾਰ ਹੋਣ ਦੀ ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਇਸ ਅਹਿਮ ਖਬਰ ਨੂੰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇਸ ਨਾਲ ਨੇ ਬ੍ਰੇਕ। ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।